ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਵੀ ਜੋ ਹਾਲਾਤ ਨੇ ਆਪਣੇ ਪੁੰਛ ਦੇ ਪਿਛਲੇ 1-2 ਦਿਨਾਂ ਦੇ, ਸੋ ਡਿਟੇਲ ਦੇ ਵਿੱਚ ਦੱਸ ਦੋ। ਤੇ ਵੀਰ ਜੀ ਗੁਰਦੁਆਰਾ ਸਾਹਿਬ ਦਾ ਵੀ ਥੋੜਾ ਜਿਹਾ ਦੱਸ ਦੋ। ਗੁਰਦੁਆਰਾ ਇਸ ਤਰ੍ਹਾਂ ਜੀ ਕਿ ਪੁੰਛ ਦੇ ਵਿੱਚ 20-22 ਗੁਰਦੁਆਰੇ ਹਨ, ਬਟ ਇਹ ਗੁਰਦੁਆਰਾ ਜਿਹੜਾ ਹੈ ਸਿਟੀ ਦੇ ਹਾਰਟ ਵਿੱਚ ਹੈ, ਬਿਲਕੁਲ ਐਂਡ ਸੈਂਟਰ ਦੇ ਵਿੱਚ ਹੈ। ਔਰ ਇਸਦਾ ਨਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ। ਸਾਡੀ ਜਿਤਨੀ ਐਕਟੀਵਿਟੀ ਜਿਹੜੀ ਚੱਲਦੀ ਹੈ ਸਿੱਖਾਂ ਦੀ ਇਸੇ ਗੁਰਦੁਆਰੇ ਵਿੱਚ ਚੱਲਦੀ ਹੈ। ਉਹ ਬੜੇ ਇੱਕ ਯਾਨੀ ਕਿ ਕੰਜਸਟਡ ਆਬਾਦੀ ਦੇ ਵਿੱਚ ਹੈ। ਉਹਦੀ ਇੱਕ ਨੁੱਕਰ ਹੈ ਜੋ ਰਾਈਟ ਸਾਈਡ ਜੋ ਸੱਜੇ ਵਾਲੀ ਬਾਈ ਸੀ, ਉਸ ਬਾਈ ਦੇ ਨਾਲ ਇੱਕ ਛੱਲ ਆ ਕੇ ਪਿਆ, ਉਹਦੇ ਨਾਲ ਉਸਨੂੰ ਥੋੜਾ ਜਿਹਾ ਨੁਕਸਾਨ ਪੁੱਜਿਆ। ਚਲੋ ਸ਼ੀਸ਼ੇ ਉਹਦੇ ਟੁੱਟ ਗਏ, ਬਾਕੀ ਸਤਿਗੁਰਾਂ ਦੇ ਜੋ ਪ੍ਰਕਾਸ਼ ਸਨ ਉਸ ਹਾਲ ਦੇ ਸੈਂਟਰ ਵਿੱਚ ਸਨ। ਉਹਦੀ ਕੋਈ ਖੇਤੀ ਨਹੀਂ ਹੋਈ, ਕੋਈ ਬੇਅਦਬੀ ਨਹੀਂ ਹੋਈ, ਕੋਈ ਕੁਛ ਨਹੀਂ ਐਸਾ ਹੋਇਆ। ਅਸੀਂ ਜਦੋਂ ਜੋ ਪਤਾ ਲਗਾ ਅਸੀਂ ਜਾ ਕੇ ਬਾਵੇ ਨੂੰ ਸੰਤੋਖ ਕਰਕੇ ਮਹਾਰਾਜ ਸੁਖਾਸਨ ਕਰਕੇ ਫਿਰ ਸੁਖਾਸਨ ਦੀ ਥਾਂ ਤੇ ਰੱਖ ਦਿੱਤਾ। ਉਹ ਕੋਈ ਪਰਟੀਕੁਲਰਲੀ ਕੋਈ ਗੁਰਦੁਆਰੇ ਨੂੰ ਟਾਰਗੇਟ ਨਹੀਂ ਕੀਤਾ ਜਾ। ਹਾਲਾਂਕਿ ਉਹਨਾਂ ਦੇ ਜਿੱਥੇ ਬਾਰਡਰ ਹੈ, ਬਾਰਡਰ ਦੇ ਸਾਹਮਣੇ ਸਾਡੇ ਗੁਰਦੁਆਰੇ ਬਿਲਕੁਲ ਬਾਰਡਰ ਤੇ ਸਾਡੇ ਬਹੁਤ ਵੱਡੇ ਗੁਰਦੁਆਰੇ ਹਨ। ਉਹ ਉੱਥੇ ਕੋਈ ਐਸੀ ਗੱਲ ਕੋਈ ਫਾਇਰਿੰਗ ਉੱਥੇ ਗਨ ਦਾ ਫਾਇਰ ਆ ਜਾਂਦਾ ਹੈ, ਛੋਟੀ ਗਨ ਦਾ, ਰਾਈਫਲ ਦਾ, AK-47 ਦਾ ਫਾਇਰ ਆ ਸਕਦਾ ਪਾਕਿਸਤਾਨ ਦੀ ਤਰਫੋਂ। ਬਟ ਐਸੀ ਕੋਈ ਗੱਲ ਨਹੀਂ ਕਿ ਅਸੀਂ ਕਹੋਗੇ ਪਰਟੀਕੁਲਰਲੀ ਉਹਨਾਂ ਨੇ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ, ਅਸੀਂ ਇਹ ਝੂਠ ਨਹੀਂ ਬੋਲਾਂਗੇ। ਐਸੀ ਕੋਈ ਗੱਲ ਨਹੀਂ ਹੈ, ਕੋਈ ਪਰਟੀਕੁਲਰਲੀ ਸਿੰਘਾਂ ਤੇ ਹਮਲਾ ਨਹੀਂ ਸੀ। ਇਹ 3-4 ਸਿੰਘ ਸ਼ਹੀਦ ਹੋਏ ਹਨ, ਬਾਕੀ 10-12 ਮੁਸਲਮਾਨ ਮਾਰੇ ਗਏ ਹਨ। ਉਹਨਾਂ ਦਾ ਇੱਕ ਮਦਰਸਾ ਸੀ, ਮਦਰਸੇ ਦੇ ਉੱਪਰ ਇੱਕ ਛੱਲ ਪਿਆ ਹੈ, ਉੱਥੇ ਮਦਰਸੇ ਦਾ ਇੱਕ ਟੀਚਰ ਵੀ ਮਾਰਿਆ ਗਿਆ ਹੈ। ਇਸੇ ਤਰ੍ਹਾਂ ਇੱਕ ਥੱਲੇ ਇੱਕ ਬਸਤੀ ਸੀ ਮੁਸਲਮਾਨਾਂ ਦੀ, 2 ਬੱਚੇ ਉੱਥੇ ਉਹਨਾਂ ਦੇ ਮਾਰੇ ਗਏ ਹਨ। ਇਸੇ ਤਰ੍ਹਾਂ ਹੋਰ ਵੀ ਮੁਸਲਮਾਨ ਜੋ ਮਾਰੇ ਗਏ। ਅਸੀਂ ਇਹ ਗੱਲ ਨਹੀਂ ਕਹਾਂਗੇ ਕਿ ਕੋਈ ਪਰਟੀਕੁਲਰਲੀ ਅਸੀਂ ਨਿਸ਼ਾਨਾ ਸੀ। ਠੀਕ ਹੈ ਇਹਨਾਂ ਦੇ ਜਿਹੜੀ ਇਹ ਸਾਜ਼ਿਸ਼ ਹੈ, ਅਸੀਂ ਇਸਨੂੰ ਕੰਡੈਮ ਕਰਦੇ ਹਾਂ, ਹਮੇਸ਼ਾ ਕੰਡੈਮ ਕਰਦੇ ਰਹੇ ਹਾਂ। ਇਹ ਪਹਿਲਗਾਮ ਦੀ ਸਾਜ਼ਿਸ਼ ਤੋਂ ਬਾਅਦ ਹੋਇਆ। ਪਹਿਲਗਾਮ ਤੋਂ ਇੱਕ ਚਿੱਠੀ ਸਿੰਘਪੁਰਾ ਜੋ ਉਸੇ ਏਰੀਏ ਵਿੱਚ ਹੈ ਜਿੱਥੇ 2000 ਦੇ ਵਿੱਚ ਉੱਥੇ 36 ਸਿੰਘਾਂ ਦਾ ਕਤਲ ਕੀਤਾ ਗਿਆ ਸੀ। ਉਦੋਂ ਬਿਲ ਕਲਿੰਟਨ ਸੀ ਰਾਸ਼ਟਰਪਤੀ ਆਫ USA, ਉਹ ਆਏ ਸਨ। ਉਹ ਹੁਣ ਇਹ ਵਾਈਸ ਪ੍ਰੈਜ਼ੀਡੈਂਟ ਆਫ ਜੋ ਅਮਰੀਕਾ ਹੈ ਉਹ ਆਇਆ ਬੈਂਸ, ਉਹਦੇ ਆਉਣ ਤੇ ਇਹ ਕਤਲ ਹੋ ਗਿਆ। 26 ਲੋਕਾਂ ਦਾ ਕਤਲ ਉੱਥੇ ਪਹਿਲਗਾਮ ਵਿੱਚ ਹੋ ਗਿਆ। ਤਾਂ ਇਸ ਕਰਕੇ ਸਮਝਿਆ ਕਿ ਸਾਜ਼ਿਸ਼ਾਂ ਹਨ। ਤਾਂ ਅਸੀਂ ਕਿਸੇ ਦਾ ਪੱਖ ਪੂਰਦੇ ਵੀ ਨਹੀਂ, ਤਾਂ ਕਿਸੇ ਦੀ ਮੁਹਾਲਤ ਨਹੀਂ ਹੈ। ਬਰਬਰੀਅਤ ਹੈ, ਕਾਇਰਤਾ ਹੈ ਕਿ ਨਿਰਦੋਸ਼ ਲੋਕਾਂ ਤੇ ਰਾਈਫਲ ਚੁੱਕਣੀ, ਉਹਨਾਂ ਨੂੰ ਮਾਰਨਾ। ਘਰੋਂ ਕੋਈ ਆਦਮੀ ਮੌਜ ਮਸਤੀ ਕਰਨ ਵਾਸਤੇ ਆਇਆ ਤੇ ਉਹਨੂੰ ਤੁਸੀਂ ਜਾ ਕੇ ਮਾਰ ਦੇਵੋ, ਮੌਤ ਦੇ ਦੇਵੋ, ਉਹ ਅੱਛੀ ਗੱਲ ਹੈ ਨਹੀਂ। ਅਸੀਂ ਇਸ ਨੂੰ ਕੰਡੈਮ ਕਰਦੇ ਹਾਂ, ਬਟ ਅਸੀਂ ਕਿਸੇ ਕਨਸਪੀਰੇਸੀ ਵਿੱਚ ਅਸੀਂ ਸ਼ਮੂਲੀਅਤ ਨਹੀਂ ਹੁੰਦੇ। ਅਸੀਂ ਬੜੀ ਡਟ ਕੇ ਇੱਥੇ ਰਹਿ ਰਹੇ ਹਾਂ। ਬੱਚੇ ਵੀ ਸਾਡੇ ਇੱਥੇ ਸਾਡੇ ਕੋਲ ਬੈਠੇ, ਛੋਟੇ ਬੱਚੇ 10-12 ਸਾਲ ਦੇ ਪੋਤੇ ਆ, ਉਹ ਵੀ ਬੜੇ ਚੜ੍ਹਦੀ ਕਲਾ ਵੀ ਸਾਡੇ ਕੋਲ ਰਹਿਣਾ ਇੱਥੇ ਹੀ ਹੈ, ਆਪਣੀ ਧਰਤੀ ਤੇ ਹੀ ਰਹਿਣਾ ਹੈ, ਇੱਥੇ ਡਟ ਕੇ ਬਸਣਾ, ਕਿਉਂਕਿ ਗੁਰਸਿੱਖਾਂ ਦੀ ਧਰਤੀ ਹੈ, ਪੁਰਾਤਨ ਧਰਤੀ ਹੈ ਗੁਰਸਿੱਖਾਂ। ਜੋ ਆਪਾਂ ਨੂੰ ਤੁਹਾਨੂੰ ਲੱਗਦਾ ਵੀ ਕੀ ਉੱਥੇ ਲੋੜ ਹੈ, ਸੋ ਉਹ ਵੀ ਤੁਸੀਂ ਸ਼ੇਅਰ ਕਰ ਦਿਓ। ਤੇ ਵੀ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਹਾਲਾਤ ਕਿਵੇਂ ਨੇ, ਕੀ ਉਹਨਾਂ ਦਾ ਰੋਜ਼ੀ ਰੋਟੀ ਦਾ ਕੀ ਸਾਧਨ ਸੀ, ਤੇ ਜਿਨ੍ਹਾਂ ਦੇ ਵਿੱਚੋਂ ਹੁਣ ਚੜ੍ਹਾਈ ਕਰ ਗਏ ਨੇ, ਜਾਂ ਵੀ ਮੁੜ ਕੇ ਕੌਣ ਪਰਿਵਾਰ ਦੇ ਵਿੱਚ ਰਹਿ ਗਿਆ। ਦੇਖੋ ਜੀ 6-7 ਮਈ ਦੀ ਰਾਤ ਨੂੰ ਇਹ ਇਸ ਪਾਸੋਂ ਜਿਹੜੀ ਫਾਇਰਿੰਗ ਸ਼ੁਰੂ ਹੋਈ ਹੈ ਸਾਡੇ ਵਾਲੇ ਪਾਸੋਂ, ਜੋ ਹਾਲਾਤ ਕਾਫੀ ਦਿਨਾਂ ਤੋਂ ਬਣੇ ਹੋਏ ਸਨ, ਟੈਂਸ ਹਾਲਾਤ ਨਜ਼ਰ ਆ ਰਹੇ ਸਨ ਬਾਰਡਰ ਤੇ ਵੀ, ਤੇ ਬਾਕੀ ਹਰ ਪਾਸੇ ਸਾਨੂੰ ਪਤਾ ਲੱਗ ਸੀ ਅਲਰਟਨੈਸ ਐਸੀ ਕਿ ਮੀਟਿੰਗਾਂ ਵਗੈਰਾ ਵੀ ਚੱਲ ਰਹੀਆਂ ਸਨ ਐਡਮਿਨਿਸਟ੍ਰੇਸ਼ਨ ਦੀਆਂ, ਭਾਈ ਆਪਣੇ ਆਪ ਨੂੰ ਥੋੜਾ ਸੰਭਾਲ ਕੇ ਰੱਖੋ, ਕੋਈ ਗੱਲ ਵੀ ਵਾਪਰ ਸਕਦੀ ਹੈ। ਉਹ 6-7 ਰਾਤ ਨੂੰ 1:30 ਵਜੇ ਇਹ ਫਾਇਰਿੰਗ ਸ਼ੁਰੂ ਹੋ ਪਈ। ਫਿਰ ਦੋਨੋਂ ਪਾਸੋਂ ਸ਼ੈਲਿੰਗ ਆਉਣੇ ਸ਼ੁਰੂ ਹੋਏ। ਅਸੀਂ ਪੁੰਛ ਸਿਟੀ ਦੇ ਵਿੱਚ ਵਸਦੇ ਹਾਂ, ਇਹ ਪੁੰਛ ਟਾਊਨ ਵੀ ਹੈ, ਸਿਟੀ ਵੀ ਹੈ। ਬਿਫੋਰ 1947 ਇਹ ਸਪਰੇਟ ਵੀ ਹੁੰਦੀ ਸੀ, ਬਹੁਤ ਯਾਨੀ ਕਿ ਪੁਰਾਣਾ ਸ਼ਹਿਰ ਹੈ। ਤਾਂ ਫਿਰ ਉਹਨਾਂ ਦੇ ਜਿਹੜੀ ਫਾਇਰਿੰਗ ਆ ਰਹੀ ਸੀ, ਉਸ ਫਾਇਰ ਦੇ ਨਾਲ ਸਿਟੀ ਵਿੱਚ ਕਾਫੀ ਨੁਕਸਾਨ ਹੋਇਆ। ਕੁਛ ਬਿਲਡਿੰਗਾਂ ਵੀ ਯਾਨੀ ਕਿ ਧਰਾਸ਼ਾਹੀ ਹੋ ਗਈਆਂ, ਤੇ ਕੁਛ ਲੋਕਾਂ ਦੀ ਵੀ ਸ਼ਹਾਦਤ ਹੋ ਗਈ, ਜਿਹੜੇ ਲੋਕੀ ਮਾਰੇ ਗਏ। ਉਹਦੇ ਵਿੱਚ ਸਾਡੇ 3 ਸਿੰਘ ਜੋ ਹਨ ਉਹ ਇੱਥੇ ਪੁੰਛ ਦੇ ਵਿੱਚ ਸ਼ਹੀਦ ਹੋਏ ਸਿਟੀ ਦੇ ਵਿੱਚ, ਅਤੇ ਇੱਕ ਸਿੰਘ ਨੇ ਜਿਹੜੀ ਆ ਸਾਡੇ ਨਾਲ ਇੱਕ ਲੱਗਦੀ ਹੋਰ ਤਹਿਸੀਲ ਹੈ, ਤਹਿਸੀਲ ਮਨਕੋਟ ਹੈ, ਉਹ ਵੀ ਪੁੰਛ ਡਿਸਟ੍ਰਿਕਟ ਦੇ ਵਿੱਚ ਆਉਂਦੀ ਹੈ, ਉੱਥੇ ਉਹ ਬੀਬੀ ਸ਼ਹੀਦ ਹੋਈ। ਉਹਦੇ ਬਾਅਦ ਹੀ ਸੁਣਿਆ ਉਹਦਾ ਘਰ ਵਾਲਾ ਵੀ ਸ਼ਹੀਦ ਹੋ ਗਿਆ। ਉਹਦੇ ਉਪਰੰਤ ਕੱਲ ਲੋਕਾਂ ਨੇ ਜਿਸੋਂ ਇੱਥੋਂ ਪਲਾਇਨ ਸ਼ੁਰੂ ਕੀਤਾ ਪੁੰਛ ਤੋਂ, ਲੋਕੀ ਸੇਫ ਸਾਈਡ ਸਮਝ ਕੇ ਜੰਮੂ ਜਾਣਾ ਸ਼ੁਰੂ ਹੋ ਗਏ। ਇੱਕ ਕਾਰ ਦੇ ਵਿੱਚ ਇੱਕ ਫੈਮਿਲੀ ਸੀ, ਉਹਦੇ ਉੱਪਰ ਰਸਤੇ ਦੇ ਵਿੱਚ ਇੱਕ ਛੱਲ ਪਿਆ, ਉਹਨਾਂ ਦੇ 2 ਬੱਚੇ ਜੋ ਹਨ ਉਹ ਵੀ ਸ਼ਹੀਦ ਹੋ ਗਏ। ਉਹਨਾਂ ਦਾ ਜਿਹੜਾ ਮੁਖੀ ਸੀ ਉਹ ਵੀ ਇੰਜਰ ਹੋ ਗਿਆ, ਉਹ ਵੀ ਸੀਰੀਅਸ ਹੈ।
ਉਹ ਇਸ ਤਰੀਕੇ ਨਾਲ ਯਾਨੀ ਕਿ ਜਿਹੜੀ ਡੈਥ ਕੈਜੁਅਲਟੀ ਜਿਹੜੀ ਹੈ ਪੁੰਛ ਦੇ ਵਿੱਚ ਤਕਰੀਬਨ 18 ਦੇ ਕਰੀਬ ਹੋ ਗਈ, ਜਿਹਦੇ ਵਿੱਚ 3 ਸਾਡੇ ਇਹ ਸਿੰਘ ਹਨ, 2 ਬੱਚੇ ਹਨ ਸਿੱਖਾਂ ਦੇ, ਇੱਕ ਬੀਵੀ ਹੈ, ਕੋਈ 6-7 ਲੋਕੀ ਇਹ ਜੋ ਹਨ ਇਹ ਉਹਦੇ ਵਿੱਚ ਆਉਂਦੇ ਹਨ। ਤੇ ਫਿਰ ਕੱਲ 12 ਵਜੇ ਤੋਂ ਬਾਅਦ ਕਾਮਨੈਸ ਹੈ, ਇੱਕ ਕਿਸਮ ਦਾ ਸੀਜ਼ਫਾਇਰ ਹੀ ਸਮਝਾਂਗੇ ਅਸੀਂ। ਉਹ ਸਾਡੇ ਕੁਝ ਪ੍ਰੋਗਰਾਮ ਵੀ ਚੱਲ ਰਹੇ ਸਨ, ਕੁਝ ਡੈਥਸ ਦੇ ਦੁਸ਼ਹਿਰੇ ਦੀਆਂ ਯਾਦਾਂ ਸਨ, ਜਾਂ ਫਿਰ ਅਸੀਂ ਸੰਸਕਾਰ ਕਰਵਾਇਆ ਜਾਂ ਸਾਨੂੰ ਸਹੂਲੀਅਤ ਮਿਲੀ ਜਿਸ ਵਕਤ ਸ਼ੈਲਿੰਗ ਦੇ ਵਿੱਚੋਂ, ਫਿਰ ਅਸੀਂ ਉਹਨਾਂ ਦਾ ਸੰਸਕਾਰ ਵੀ ਕਰਾਏ ਹਨ। 2 ਸੰਸਕਾਰ ਹੋਣੇ ਹਨ ਇਸ ਵਕਤ, ਇੱਕ 10 ਵਜੇ ਹੋਣਾ ਹੈ, ਇੱਕ 11 ਵਜੇ ਹੋਣਾ ਹੈ। ਉਹ ਜਿਹੜੇ ਇਹਨਾਂ ਲੋਕਾਂ ਦੇ ਘਰੇਲੂ ਜਿਹੜੇ ਹਾਲਾਤ ਸਨ, ਇਹਨਾਂ ਵਿੱਚੋਂ ਇੱਕ ਸਿੰਘ ਜਿਹੜਾ ਸੀ ਉਹ ਛੋਟੀ ਮੋਟੀ ਦੁਕਾਨ ਕਰਦਾ ਸੀ, ਉਹਦੇ ਅੱਗੇ ਬੱਚੇ ਹਨ, 2 ਬੀਵੀ ਹੈ, ਉਹਨਾਂ ਦੀ ਪਾਲਣਾ ਪੋਸ਼ਣ ਕਰਦਾ ਸੀ। ਤੇ ਉਹਦੇ ਜਾਣ ਨਾਲ ਉਹ ਸਾਰਾ ਕੁਝ ਇੱਕ ਕਿਸਮ ਦਾ ਧਰਮ ਭਰਮ ਹੋ ਜਾਏਗਾ। ਇੱਕ ਸਿੰਘ ਜੋ ਸੀ ਉਹ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਦਾ ਸੀ, ਤੇ ਕਿਉਂਕਿ ਆਰਮੀ ਚੋਂ ਰਿਟਾਇਰਮੈਂਟ ਵੀ ਜਿਹੜੀ ਜਲਦੀ 32-34 ਸਾਲ ਦੀ ਉਮਰ ਰਿਟਾਇਰਮੈਂਟ ਹੋ ਜਾਂਦੀ ਹੈ, ਤੇ ਉਹ ਚਲੋ ਕਿਤੇ ਗੁਰਦੁਆਰੇ ਤਪਲੇ ਦੀ ਸੇਵਾ ਕਰ ਲੈਣਾ ਸੀ, ਉੱਤੋਂ ਥੋੜੀ ਬਹੁਤੀ ਉਸਨੂੰ ਆ ਜਾਂਦੀ, ਕੋਈ ਪੈਨਸ਼ਨ ਨਾਲ ਚੱਲਦਾ ਸੀ। ਉਹਦੇ ਵੀ 2 ਬੱਚੇ ਹਨ, ਬੀਵੀ ਹੈ, ਉਹਦੇ ਪੇਰੈਂਟਸ ਹਨ, ਉਹਦੀ ਬਜ਼ੁਰਗ ਮਾਤਾ ਹੈ, ਬਜ਼ੁਰਗ ਪਿਤਾ ਹੈ ਉਹਦਾ, ਉਹ ਵੀ ਇੱਕ ਹੋਰ ਬੱਚਾ ਨੌਜਵਾਨ ਮਰ ਗਿਆ, ਹਾਲਾਂ ਉਹਦੀ ਸ਼ਾਦੀ ਵੀ ਨਹੀਂ ਸੀ ਹੋਈ, ਉਹਦੇ ਬਜ਼ੁਰਗ ਮਾਤਾ ਹੈ, ਉਹਦੇ ਬਜ਼ੁਰਗ ਪਿਤਾ ਹੈ, ਉਹ ਬੱਚਾ ਥੋੜੀ ਬਹੁਤੀ ਕੋਈ ਦੁਕਾਨਦਾਰੀ ਕਰਦਾ ਸੀ, ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੀ। ਇਸ ਕਰਕੇ ਇਹ ਇਸ ਕਿਸਮ ਦੇ ਹਾਲਾਤ ਸਨ। ਬਾਕੀ ਕੁਝ ਲੋਕਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਮਕਾਨ ਜੋ ਹਨ ਉਹ ਛੱਲ ਦੀ ਉਸ ਬਾੜ ਦੇ ਵਿੱਚ ਆ ਗਏ ਹਨ, ਉਹ ਮਕਾਨ ਬਣਾਉਣਾ ਵੀ ਬੜਾ ਕਠਿਨ ਕੰਮ ਹੈ। ਇਸ ਕਰਕੇ ਇਹ ਹਾਲਾਤ ਹਨ। ਹੋਰ ਵੀ ਲੋਕਾਂ ਦੇ ਨੁਕਸਾਨ ਹੋਏ ਹਨ। ਤੋਂ ਇਸ ਦੀ ਪੂਰਤੀ ਦੇ ਲਈ ਅਸੀਂ ਚਾਹਾਂਗੇ ਜੇ ਕੋਈ ਸਿੱਖ ਸੰਸਥਾਵਾਂ ਮਦਦ ਕਰਨ ਤੇ ਜ਼ਰੂਰ ਮਦਦ ਕਰਨ। ਤੇ ਮਦਦ ਅਸੀਂ ਚਾਹਾਂਗੇ ਕਿ ਕੈਸ਼ ਵਿੱਚ ਮਦਦ ਜਿਹੜੀ ਹੈ ਉਹ ਸਭ ਤੋਂ ਬਿਹਤਰ ਹੁੰਦੀ ਹੈ, ਸਾਨੂੰ ਪੈਸੇ ਮਿਲ ਜਾਣ, ਕਿਉਂਕਿ ਲੋਕਾਂ ਨੂੰ ਰਹਿਣ ਸਹਿਣ ਵਾਸਤੇ, ਸੌਣ ਵਾਸਤੇ, ਕੱਪੜੇ ਲਾਉਣ ਵਾਸਤੇ ਲੋਕਾਂ ਨੂੰ ਸਾਰਾ ਕੁਝ ਹੋ ਜਾਂਦਾ ਹੈ। ਤਾਂ ਫਿਰ ਆਦਮੀ ਪੈਸੇ ਦੇ ਨਾਲ, ਕੈਸ਼ ਦੇ ਨਾਲ ਆਪਣੀ ਮਨਮਰਜ਼ੀ ਦੀ ਚੀਜ਼ ਖਰੀਦ ਕੇ ਆਦਮੀ ਜਾਂ ਆਪਣੀ ਰੋਜ਼ੀ ਰੋਟੀ ਜਾਂ ਕੋਈ ਕਿਤੇ ਬੈਂਕ ਬੈਲੈਂਸ ਬਣਾ ਕੇ ਉਹ ਆਪਣੀ ਰੋਜ਼ੀ ਰੋਟੀ ਨੂੰ ਚਲਾ ਸਕਦਾ ਹੈ। ਅਸੀਂ ਇਹੋ ਰਿਕੁਐਸਟ ਕਰਾਂਗੇ ਆਪ ਜੀ ਸਾਰਿਆਂ ਨੂੰ ਕਿ ਕੋਈ ਮਦਦਗਾਰ ਹੈ। ਇਸ ਤੋਂ ਪਹਿਲਾਂ ਵੀ ਅਰਥਕੁਏਕ ਦੇ ਵਿੱਚ ਵੀ ਇਹ ਸਰਦਾਰ ਹਰਦਿਆਲ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਇਹ ਸਾਰੇ ਸਾਡੇ ਕੋਲ ਪੁੱਜੇ ਸਨ ਆਪਣੇ ਆਪਣੇ ਟਾਈਮ ਤੇ, ਔਰ ਮਦਦ ਕੀਤੀ ਸੀ ਸਿੰਘਾਂ ਦੀ ਇਸ ਪੁੰਜ ਦੇ ਵਿੱਚ। ਉਸ ਵਕਤ ਬਹੁਤ ਸਾਰੇ ਲੋਕਾਂ ਸਾਡਾ ਨੁਕਸਾਨ ਹੋਇਆ ਸੀ, ਔਰ ਇਹਨਾਂ ਨੇ ਸਾਨੂੰ ਬੜੀ ਵੱਡੀ ਢਾਲ ਦਿੱਤੀ ਸੀ। ਭਾਈ ਹਰਦਿਆਲ ਸਿੰਘ ਜੀ ਮੇਰੇ ਕੋਲ ਠਹਿਰੇ ਸਨ ਇੱਥੇ ਆ ਕੇ, ਹੋਰ ਹੀ ਬਾਅਦ ਤੁਸੀਂ ਆਉਂਦੇ ਰਹੇ ਇੱਥੇ, ਠਹਿਰਦੇ ਰਹੇ ਸਾਡੇ ਕੋਲ, ਲੋਕਾਂ ਦੀ ਮਦਦ ਕਰਦੇ ਨੇ। ਇਹੋ ਮੇਰੀ ਬੇਨਤੀ ਜੀ, ਰਿਕੁਐਸਟ ਰਹੇਗੀ ਜੀ। ਵੀਰ ਜੀ, ਜਿਹੜੇ ਘਰਾਂ ਦਾ ਤੁਸੀਂ ਦੱਸ ਦਿਓ ਵੀ ਨੁਕਸਾਨ ਹੋਇਆ, ਤੇ ਗਿਣਤੀ ਦੇ ਵਿੱਚ ਕਿੰਨੇ ਘਰ ਹੋਣਗੇ? ਉਹ ਇਹ ਤਕਰੀਬਨ ਜੀ 20 ਘਰ ਹੋਣਗੇ ਜੀ। 20 ਘਰ ਜੀ ਸਾਰੇ ਸਿੰਘਾਂ ਦੇ ਜੀ ਜੀ। ਹਾਂ, ਠੀਕ। ਓਕੇ ਜੀ ਵੀਰ ਜੀ, ਵਾਹਿ ਖਾਲਸਾ ਫਤਿਹ ਜੀ। ਖਾਲਸਾ ਵਾਹਿ ਜੀ ਫਤਿਹ ਜੀ।